ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਜਾਣਦੇ ਹਾਂ ਅਸੀਂ ਬਹੁਤ ਹੀ ਘੱਟ ਜਿਹੜਾ ਸਮਾਂ ਹੈਗਾ, ਪਰ ਕੁਛ ਕੁ ਮਿੰਟ ਜਿਹੜੇ ਆਪਾਂ ਅਪਡੇਟ ਅਮਰੀਕਾ ਦੇ ਵਿੱਚ ਲਾਵਾਂਗੇ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ ਜਿਹੜੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਜੀ। ਅਤੇ ਆਪਾਂ ਅੱਗੇ ਜਿਹੜੀਆਂ ਗੱਲਬਾਤ ਦੇ ਵੱਲ ਸਿੱਧਾ ਹੀ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਆ। ਇੱਕ ਲੇਟੈਸਟ ਨਵੀਂ ਪੋਲ ਜਿਹੜੀ ਉਹ ਕਰਵਾਈ ਗਈ ਆ ਵੀ ਜਿਹੜਾ ਕੈਪੀਟਲ ਦੇ ਉੱਤੇ ਹਮਲਾ ਹੋਇਆ ਉਸ ਦੇ ਵਿੱਚ ਲੋਕ ਕਿਸ ਨੂੰ ਜਿਹੜਾ ਉਹ ਜ਼ਿੰਮੇਵਾਰ ਮੰਨਦੇ ਨੇ। ਤਾਂ ਉਸ ਦੇ ਤਹਿਤ ਜਿਹੜੇ ਮੈਜੋਰਟੀ ਲੋਕ 10 ਦੇ ਵਿੱਚੋਂ 6 ਯਾਨੀ ਕਿ ਤਕਰੀਬਨ 60% ਲੋਕ ਉਹ ਟਰੰਪ ਹੋਣਾ ਨੂੰ ਜਿਹੜਾ ਉਹ ਜ਼ਿੰਮੇਵਾਰ ਮੰਨ ਰਹੇ ਨੇ। NPR PBS ਜਿਹੜੀ ਮਾਰਸਟ ਪੋਲ ਆ ਉਹਨਾਂ ਦੇ ਦੁਆਰਾ ਜਿਹੜੀ ਇਹ ਪੋਲ ਕਰਵਾਈ ਗਈ ਸੀ। ਉੱਧਰ ਅੱਜ ਜਿਹੜੇ ਕੁਛ ਦਸਤਾਵੇਜ਼, ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਹ ਜਿਹੜੀ ਖਬਰ ਆ ਉਹ ਸਾਹਮਣੇ ਹਰਜੋਤ ਸਿੰਘ ਜੀ ਆ ਰਹੀ ਆ ਵੀ ਕਹਿੰਦੇ ਵੀ ਕੁਛ ਲੋਕ ਪਲਾਨ ਕਰ ਰਹੇ ਸੀਗੇ ਇਹ ਅਦਾਲਤੀ ਦਸਤਾਵੇਜ਼ਾਂ ਦੇ ਤਹਿਤ ਵੀ ਉਹ ਜਿਹੜੇ ਲਾਅ ਮੇਕਰਸ ਆ, ਇਲੈਕਟਿਡ ਅਫੀਸ਼ੀਅਲਸ ਆ, ਉਹਨਾਂ ਨੂੰ ਕਿਡਨੈਪ ਕਰਕੇ ਜਿਹੜਾ ਉਹ ਉੱਥੋਂ ਲੈ ਕੇ ਜਾਣਾ ਚਾਹੁੰਦੇ ਸੀਗੇ। ਸੋ ਇਹ ਇੱਕ ਬਹੁਤ ਹੋਰ ਹੀ ਸੰਗੀਨ ਜਿਹੜੇ ਦੋਸ਼ ਆ ਇਹ ਜਿਹੜੇ ਜਿਨ੍ਹਾਂ ਨੇ ਹਿੰਸਾ ਉੱਥੇ ਕੀਤੀ ਆ ਉਹਨਾਂ ਉੱਤੇ ਜਿਹੜੇ ਉਹ ਲਾਏ ਜਾ ਰਹੇ ਹੈਗੇ ਆ। ਸੋ ਇਹ ਹੁਣ FBI ਨੇ ਆਪਣੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਸ ਨੂੰ ਮੰਨਿਆ। ਇਸ ਤੋਂ ਪਹਿਲਾਂ ਯਾਦ ਹੋਣਾ ਮਿਸ਼ੀਗਨ ਦੀ ਗਵਰਨਰ ਨੂੰ ਵੀ ਇੱਕ ਵਾਰੀ ਕੁਛ ਸਮਾਂ ਪਹਿਲਾਂ ਕਿਡਨੈਪ ਕਰਨ ਦੇ ਦੋਸ਼ਾਂ ਹੇਠ ਕੁਛ ਲੋਕਾਂ ਨੂੰ ਜਿਹੜਾ ਆ ਉਸ ਦੀ ਸਾਜ਼ਿਸ਼ ਦੇ ਦੋਸ਼ਾਂ ਦੇ ਹੇਠ ਜਿਹੜਾ ਲੋਕਾਂ ਨੂੰ ਜਿਹੜਾ ਉਦੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਜਿਹੜਾ ਆ ਉਹ ਹੁਣ ਦੇਖਣਾ ਹੋਵੇਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਅੱਗੇ ਇਸ ਦੇ ਵਿੱਚ ਕੀ ਬਣਦਾ ਹੈਗਾ ਆ। ਅਤੇ ਕਿਤੇ ਨਾ ਕਿਤੇ ਇਸ ਪੋਲ ਦੇ ਵਿੱਚ ਵੀ ਲੋਕ ਹੁਣ ਟਰੰਪ ਹੋਣਾ ਨੂੰ ਜਿਹੜਾ ਉਹ ਜ਼ਿੰਮੇਵਾਰ ਮੰਨ ਰਹੇ ਆ, ਜਿਹਦੇ ਵਿੱਚ 10 ਚੋਂ 6 ਜਾਣੇ ਮੰਨਦੇ ਨੇ ਵੀ ਜਿਹੜਾ ਕੈਪੀਟਲ ਦੇ ਵਿੱਚ ਬਰੀਚ ਹੋਇਆ ਆ ਉਸ ਦੇ ਵਿੱਚ ਟਰੰਪ ਹੋਣਾ ਦਾ ਵੱਡਾ ਹੱਥ ਸੀਗਾ ਜੀ। ਅਗਲੀ ਖਬਰ ਵਿੱਚ ਆਈਏ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ US ਦੀ ਇਕੋਨਮੀ ਜਿਹੜੀ ਆ ਉਹ ਕਾਫੀ ਡਾਊਨ ਜਾ ਰਹੀ ਆ। ਇਸ ਪਿਛਲੇ ਹਫ਼ਤੇ ਵੀ ਬਹੁਤ ਜ਼ਿਆਦਾ ਜਿਹੜੀ ਲੇ ਆਫ ਹੋਈ ਹੈਗੀ ਆ, ਲੋਕਾਂ ਦੀ ਅਨਪਲਾਇਮੈਂਟ ਲੋਕਾਂ ਨੇ ਵੱਡੀ ਗਿਣਤੀ 'ਚ ਫਾਈਲ ਕੀਤੀ ਆ। ਅੱਜ ਸਟਾਕ ਮਾਰਕੀਟ ਵੀ ਜਿਹੜੀ ਆ ਉਹ 100 ਪੁਆਇੰਟ ਦੇ ਕਰੀਬ ਡਾਊਨ ਗਈ ਹੈਗੀ ਆ। ਸੋ ਆਉਣ ਵਾਲੇ ਦਿਨਾਂ 'ਚ ਲੱਗਦਾ ਵੀ ਜਿਹੜੀ ਇਕੋਨਮੀ ਆ ਹਜੇ ਪਤਾ ਨਹੀਂ ਇਹਨੂੰ ਕਿੰਨਾ ਟਾਈਮ ਲੱਗੂਗਾ ਅਪ ਜਾਣ ਲਈ, ਪਰ ਪ੍ਰੈਜ਼ੀਡੈਂਟ ਇਲੈਕਟ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਇਹ $1.9 ਟ੍ਰਿਲੀਅਨ ਦਾ ਜਿਹੜਾ ਜਿਹਦੇ ਵਿੱਚ ਲੋਕਾਂ ਨੂੰ ਪੈਸੇ ਵੀ ਘਰਾਂ 'ਚ ਆਉਣਗੇ, ਸਕੂਲਾਂ ਦੇ ਲਈ, ਕੋਵਿਡ ਦੇ ਲਈ, ਵੱਖ-ਵੱਖ ਜਿਹੜੇ ਪ੍ਰੋਜੈਕਟਾਂ ਦੇ ਲਈ ਪੈਸੇ ਰੱਖੇ ਗਏ ਆ। ਉਹਨਾਂ ਦੀ ਗੱਲ ਕੀਤੀ ਗਈ ਆ। ਬਾਕੀ ਦੇਖੋ ਜਦੋਂ ਸੈਨੇਟ, ਕਾਂਗਰਸ ਜਾਂ ਸੈਨੇਟ ਜਾਂਦਾ ਹੈ ਵੀ ਕਿਸ ਤਰ੍ਹਾਂ ਪਾਸ ਹੁੰਦਾ ਆ। ਸੋ ਇਕੋਨਮੀ ਨੂੰ ਪਿਕ ਕਰਨ ਦੀ ਗੱਲ ਜਿਹੜੀ ਆ ਅਤੇ ਦੂਸਰਾ ਜਿਹੜਾ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੀ ਗੱਲ, ਜਿਹੜੀ ਦੋ ਮੇਨ ਮੁੱਦੇ ਇਸ ਵੇਲੇ ਨਵੇਂ ਐਡਮਿਨਿਸਟ੍ਰੇਸ਼ਨ ਦੇ ਕੋਲ ਹੈਗੇ ਆ। ਉਹ ਦੇਖੋ ਵੀ ਕਿਸ ਤਰ੍ਹਾਂ ਹੁਣ ਜਿਹੜਾ ਆ ਇਹਨਾਂ ਦੋਨਾਂ ਦੇ ਉੱਤੇ ਜਿਹੜਾ ਆ ਕੰਟਰੋਲ ਕੀਤਾ ਜਾਊਗਾ ਜਾਂ ਇਕੋਨਮੀ ਨੂੰ ਕਿਸ ਤਰ੍ਹਾਂ ਅਪ ਕੀਤਾ ਜਾਊਗਾ। ਜੀ ਬਿਲਕੁਲ। ਇਸ ਪ੍ਰਪੋਜ਼ਲ ਦੇ ਤਹਿਤ ਜਿਹੜਾ $2000 ਦੀ ਚਰਚਾ ਸੀਗੀ, ਸੋ ਕਹਿੰਦੇ ਵੀ 600 ਤਾਂ ਆਲਰੇਡੀ ਜਿਹੜੇ ਐਲੀਜੀਬਲ ਨੂੰ ਜਿਹੜਾ ਉਹ ਦਿੱਤਾ ਗਿਆ ਆ ਪਿਛਲੇ ਜਿਹੜੇ ਜਿਹੜਾ ਦੂਜੀ ਵਾਰੀ ਪਾਸ ਕੀਤਾ ਹੈ ਉਸ ਦੇ ਤਹਿਤ। ਸੋ ਇਸ ਪ੍ਰਪੋਜ਼ਲ ਦੇ ਤਹਿਤ 1400 ਹੋਰ ਡਾਲਰ ਦਾ ਜਿਹੜਾ ਇੱਕ ਚੈੱਕ ਆ ਉਸ ਦੀ ਇਸ ਦੇ ਵਿੱਚ ਸਿਫਾਰਿਸ਼ ਰੱਖੀ ਗਈ ਆ। ਨਾਲ ਹੀ ਜਿਹੜੇ ਅਨਇੰਪਲਾਇਡ ਆ ਉਹਨਾਂ ਨੂੰ ਐਕਸਟਰਾ $400 ਪ੍ਰਤੀ ਹਫ਼ਤਾ ਜਿਹੜਾ ਆ ਉਹ ਵੀ ਇਸ ਦੇ ਵਿੱਚ ਸਿਫਾਰਿਸ਼ ਜਿਹੜੀ ਆ ਉਹ ਰੱਖੀ ਗਈ ਆ। ਇਹ ਇਸ ਤੋਂ ਪਹਿਲਾਂ ਜਿਹੜਾ ਦਸੰਬਰ 'ਚ ਪਾਸ ਕੀਤਾ ਗਿਆ ਸੀ ਉਹ $300 ਸੀ। ਸੋ $100 ਹੋਰ ਐਕਸਟਰਾ ਜਾਣੀ ਉਸ ਦੇ ਉੱਤੇ ਸੋ ਐਕਸਟਰਾ $400 ਜਿਹੜਾ ਉਸ ਨੂੰ ਰੱਖਿਆ ਗਿਆ ਆ। ਰੈਂਟਲ ਅਸਿਸਟੈਂਸ ਅਤੇ ਫੈਡਰਲ ਇਵਿਕਸ਼ਨ ਮੋਰੇਟੋਰੀਅਮ ਦੇ ਵਿੱਚ ਜਿਹੜਾ ਕਹਿੰਦੇ ਵੀ ਉਹ ਹੋਰ ਵਾਧਾ ਕੀਤਾ ਜਾਊਗਾ ਅਤੇ ਰੈਂਟਲ ਅਸਿਸਟੈਂਸ ਦੇ ਲਈ $25 ਬਿਲੀਅਨ ਜਿਹੜਾ ਉਹਨਾਂ ਨੇ ਦੇਣ ਦੀ ਜਿਹੜੀ ਇਸ $1.9 ਟ੍ਰਿਲੀਅਨ ਦੀ ਜਿਹੜੀ ਹੈਗੀ ਉਸ ਦੇ ਉੱਤੇ ਸਿਫਾਰਿਸ਼ ਆ। $350 ਬਿਲੀਅਨ ਸਟੇਟ ਅਤੇ ਲੋਕਲ ਗੌਰਮੈਂਟ ਆ ਉਹਨਾਂ ਨੂੰ ਆਪਣੀਆਂ ਜਿਹੜੀਆਂ ਜ਼ਰੂਰੀ ਕੰਮਕਾਜ ਆ ਉਸ ਨੂੰ ਚੱਲਦੇ ਰੱਖਣ ਦੇ ਲਈ ਦਿੱਤਾ ਜਾਊਗਾ। $20 ਬਿਲੀਅਨ ਨੈਸ਼ਨਲ ਵੈਕਸੀਨੇਸ਼ਨ ਪ੍ਰੋਗਰਾਮ ਅਤੇ $50 ਬਿਲੀਅਨ ਜਿਹੜੀ ਕਰੋਨਾ ਵਾਇਰਸ ਟੈਸਟਿੰਗ ਦੇ ਉੱਤੇ ਜਿਹੜਾ ਆ ਉਹ ਲਾਇਆ ਜਾਊਗਾ। ਸੋ ਇਹ ਜਿਹੜਾ ਆ ਇਸ ਟਾਈਮ ਦੇ ਉੱਤੇ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਪਿਛਲਾ ਜਿਹੜਾ ਉਹ ਤਕਰੀਬਨ ਹਰਜੋਤ ਸਿੰਘ ਜੀ $900 ਬਿਲੀਅਨ ਦਾ ਜਿਹੜਾ ਉਹ ਸੀਗਾ ਪੈਕੇਜ, ਅਤੇ ਇਹ ਜਿਹੜਾ ਆ $1.9 ਟ੍ਰਿਲੀਅਨ ਦਾ ਜਿਹੜਾ ਇਹ ਪੈਕੇਜ ਦੀ ਸਿਫਾਰਿਸ਼ ਆ। ਸੋ ਕਾਂਗਰਸ ਨੂੰ
ਬਾਈਡਨ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਇਲੈਕਟ, ਉਹ ਕਹਿ ਰਹੇ ਆ ਵੀ ਇਸ ਦੇ ਉੱਤੇ ਜ਼ਰੂਰ ਜਲਦੀ ਜਿਹੜੀ ਆ ਉਹ ਕੰਮ ਜੀ ਤੁਹਾਨੂੰ ਕਰਨਾ ਚਾਹੀਦਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਜਨਵਰੀ 6 ਨੂੰ ਜਿਹੜਾ ਕੈਪੀਟਲ ਹਿੱਲ 'ਤੇ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ ਜਿਹੜਾ ਇੰਡੀਆ ਦਾ ਮੀਡੀਆ ਆ ਉਹ ਬੜਾ ਇੱਦਾਂ ਲੱਗਾ ਆ ਵੀ ਪਤਾ ਨਹੀਂ ਜਿਹੜਾ ਅਮਰੀਕਾ ਦੇ ਵਿੱਚ ਆ ਇੱਕ ਤਰ੍ਹਾਂ ਦੇ ਨਾਲ ਡੁੱਬੇ ਗਿਆ, ਲੋਕ ਘਬਰਾਏ ਹੋਏ ਆ, ਘਰਾਂ 'ਚ ਲੁਕੇ ਹੋਏ ਆ, ਉੱਥੇ ਜੀ ਨੈਸ਼ਨਲ ਗਾਰਡ ਪਤਾ ਨਹੀਂ ਕਿੱਥੇ ਸੁੱਤੇ ਪਏ ਆ। ਸੋ ਇੱਦਾਂ ਦੀ ਕੋਈ ਗੱਲ ਨਹੀਂ, ਇੱਥੇ ਦਾ ਜਿਹੜਾ ਜੁਡੀਸ਼ਰੀ ਸਿਸਟਮ ਬੜਾ ਸਟਰੋਂਗ ਹੈਗਾ ਆ। ਕਾਂਗਰਸ, ਸੈਨੇਟ, ਸਾਰਾ ਕੁਛ ਇੱਕ ਬੰਦੇ ਦੇ ਕੋਲ ਇੰਨੀ ਪਾਵਰ ਨਹੀਂ ਹੁੰਦੀ ਹੈਗੀ। ਆਪਾਂ ਇੰਡੀਆ ਨਹੀਂ ਹੈ ਵੀ ਉੱਥੇ ਸੁਪਰੀਮ ਕੋਰਟ ਵੀ ਜਿਹੜੀ ਹੈਗੀ ਆ ਪੋਲੀਟੀਸ਼ੀਅਨਾਂ ਦੇ ਅੰਡਰ ਹੀ ਹੈਗੀ ਆ, ਅਤੇ ਜਿੱਦਾਂ ਦਾ ਉਹਨਾਂ ਨੇ ਡਿਸੀਜਨ ਚਾਹਣਾ ਆ ਉਹੀ ਡਿਸੀਜਨ ਜਿਹੜਾ ਆ ਸੁਪਰੀਮ ਕੋਰਟ ਨੇ ਦੇਣਾ। ਸੋ ਬੜੀਆਂ ਜਿੱਦਾਂ ਜੇ ਉੱਥੇ ਦਾ ਤੁਸੀਂ ਮੀਡੀਆ ਦੇਖੋ ਇੱਦਾਂ ਅਫਵਾਹਾਂ ਫੈਲਾ ਰਿਹਾ ਵੀ ਪਤਾ ਨਹੀਂ ਅਮਰੀਕਾ ਦੇ ਵਿੱਚ ਲੋਕ ਡਰ ਕੇ ਘਰਾਂ 'ਚ ਬੜੇ ਹੋਏ ਆ। ਸੋ ਇੱਦਾਂ ਦੀ ਕੋਈ ਇੱਥੇ ਗੱਲ ਨਹੀਂ ਹੈ। ਇਹ ਜਿਹੜਾ ਸਾਨੂੰ ਨੋਟ ਕਰਨਾ ਚਾਹੀਦਾ ਹੈਗਾ ਜੀ। ਜੀ ਯਾਦ ਹੋਣਾ ਜਿਹੜਾ ਕਾਫੀ ਬੰਦਾ ਮਸ਼ਹੂਰ ਹੋਇਆ ਸੀ, ਜਿਹੜਾ ਸਿਰ ਤੇ ਸਿੰਗ ਲਾ ਕੇ ਤੇ ਫਰ ਕੋਟ ਪਾ ਕੇ ਸਰੀਰ ਨੂੰ ਪੇਂਟ ਕਰਕੇ ਕੈਪੀਟਲ ਦੇ ਵਿੱਚ ਬ੍ਰੀਚ ਜਿਸਨੇ ਕੀਤਾ ਸੀ, ਉਹ ਬੀਤੇ ਦਿਨੀ ਉਹਦੀ ਖਬਰ ਸੀ ਵੀ ਆਖਿਆ ਜੀ ਉਹਨੇ ਆਰਗੈਨਿਕ ਫੂਡ ਨਹੀਂ ਦੇ ਰਹੇ ਤੇ ਇਸ ਲਈ ਉਹਨੇ ਰੋਟੀ ਖਾਣੀ ਜਿਹੜੀ ਉਹ ਛੱਡੀ ਹੋਈ ਆ। ਤੇ ਅੱਜ ਉਹਨੇ ਕਿਤੇ ਨਾ ਕਿਤੇ ਇਹ ਜਿਹੜਾ ਮੰਗ ਕੀਤੀ ਆ ਵੀ ਟਰੰਪ ਹੁਣੀ ਉਸ ਨੂੰ ਜਿਹੜਾ ਉਹ ਪਾਰਡਨ ਕਰ ਦੇਣ। ਜੇ ਹੁਣ ਇਹ ਨਹੀਂ ਪਤਾ ਵੀ ਟਰੰਪ ਹੁਣੀ ਇਹ ਸੋਚ ਰਹੇ ਨੇ ਵੀ ਉਹਨੂੰ ਪਾਰਡਨ ਕਰਨਾ ਚਾਹੁੰਦੇ ਨੇ ਜਾਂ ਨਹੀਂ, ਪਰ ਜਿੱਦਾਂ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਅਜਿਹੇ ਜਿਹੜੇ ਹਮਲਾਵਰ ਆ ਉਹਨਾਂ ਦੇ ਉੱਤੇ ਜਿਹੜੀ ਉਹ ਮੋਹਰ ਜਿਹੜੀ ਉਹ ਲਾ ਜਾਣਗੇ। ਸੋ ਘੱਟ ਚਾਂਸ ਆ ਵੀ ਜਿਹੜਾ ਉਸ ਨੂੰ ਉਹ ਜਿਹੜਾ ਕਰਨਗੇ। ਇਸ ਟਾਈਮ ਤਾਂ ਟਰੰਪ ਹੁਣੀ ਕਹਿੰਦੇ ਅਜੇ ਵੀ ਇਹੀ ਰਿਪੋਰਟਾਂ ਦੇ ਮੁਤਾਬਕ ਸੋਚ ਰਹੇ ਵੀ ਉਹ ਖੁਦ ਨੂੰ ਅਤੇ ਆਪਣੇ ਨਿਆਣਿਆਂ ਨੂੰ ਜਿਹੜਾ ਜਾਂਦੇ ਹੋਏ ਪਾਰਡਨ ਕਰ ਸਕਦੇ ਨੇ ਜਾਂ ਨਹੀਂ, ਵੀ ਕੀ ਅਗਾਊਂ ਆਪਣੇ ਆਪ ਨੂੰ ਮਾਫੀ ਜਿਹੜੀ ਆ ਟਰੰਪ ਜਿਹੜੇ ਆ ਉਹ ਉਹਨਾਂ ਨੂੰ ਦੇ ਕੇ ਜਾ ਸਕਣਗੇ ਕਿ ਨਹੀਂ। ਸੋ ਇਸੇ ਤਰ੍ਹਾਂ ਇੱਕ ਕੈਪੀਟਲ ਹਿੱਲ ਦਾ ਪੁਲਿਸ ਆਫੀਸਰ ਜਿਸ ਨੇ ਸੈਨੇਟਰਸ ਨੂੰ ਤੇ ਕਾਂਗਰਸਮੈਨ ਨੂੰ ਬਚਾਇਆ ਆਪਣੀ ਜਾਨ ਦੀ ਬਾਜੀ ਲਾ ਕੇ, ਉਹਨੂੰ ਕਹਿੰਦੇ ਹਾਈਐਸਟ ਆਨਰ ਦੇ ਨਾਲ ਸਨਮਾਨਿਤ ਕੀਤਾ ਜਾਊਗਾ। ਕਾਂਗਰੈਸ਼ਨਲ ਗੋਲਡ ਮੈਡਲ ਜਿਹੜੇ ਆਫੀਸਰ ਗੁਡਵਿਨ ਹੈਗੇ ਉਹਨਾਂ ਨੂੰ ਦਿੱਤਾ ਜਾਊਗਾ। ਹਰਜੋਤ ਸਿੰਘ ਜੀ ਉਸਨੇ ਬਹੁਤ ਬਹਾਦਰੀ ਦਾ ਉਸ ਟਾਈਮ ਦੇ ਉੱਤੇ ਕੰਮ ਕੀਤਾ ਸੀ। ਰੀਜ਼ਨ ਸੀਗਾ ਵੀ ਉਸ ਟਾਈਮ ਦੇ ਉੱਤੇ ਸੈਨੇਟ ਅਜੇ ਜਿਹੜੀ ਸਿਕਿਉਰ ਨਹੀਂ ਸੀ ਕੀਤੀ ਗਈ। ਉਸਨੇ ਆਪਣੇ ਮਗਰ ਜਿਹੜੇ ਹਮਲਾਵਰ ਆ ਉਹਨਾਂ ਨੂੰ ਲਾ ਕੇ ਗਲਤ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਗਿਆ। ਉਸਨੇ ਇੱਕ ਵਾਰੀ ਦੇਖਿਆ ਵੀ ਇੱਧਰ ਤਾਂ ਅਜੇ ਤਾਈਂ ਦਰਵਾਜ਼ੇ ਜਿਹੜੇ ਬੰਦ ਨਹੀਂ ਹੋਏ, ਸਿਕਿਉਰ ਨਹੀਂ ਹੋਏ, ਉਹਨੇ ਜਿਹੜਾ ਉਹਨਾਂ ਨੂੰ ਉਕਸਾ ਕੇ ਆਪਣੇ ਮਗਰ ਲੈ ਕੇ ਗਿਆ ਗਲਤ ਪਾਸੇ ਵੱਲ ਨੂੰ। ਅਤੇ ਉਹਦੀ ਵੀਡੀਓ ਜਦੋਂ ਉਹ ਨਸ਼ਰ ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਸਭ ਨੇ ਉਸ ਦੀ ਬਹੁਤ ਜ਼ਿਆਦਾ ਜਿਹੜੀ ਪ੍ਰਸ਼ੰਸਾ ਜਿਹੜੀ ਉਹ ਕੀਤੀ ਅਤੇ ਹੁਣ ਕਹਿੰਦੇ ਵੀ ਉਸ ਨੂੰ ਕਾਂਗਰੈਸ਼ਨਲ ਗੋਲਡ ਮੈਡਲ ਜਿਹੜਾ ਆ ਉਹ ਦਿੱਤਾ ਜਾ ਰਿਹਾ। ਇੱਕ ਹਾਈਐਸਟ ਰਿਵਾਰਡ ਜਿਹੜਾ ਆ ਇੱਕ ਕੈਪੀਟਲ ਪੁਲਿਸ ਵਾਲਿਆਂ ਦੇ ਲਈ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਲਈ ਉਹ ਹੋਵੇਗਾ ਜੀ। ਸੋ ਬਿਲਕੁਲ ਜਿਸ ਤਰ੍ਹਾਂ ਬਹੁਤ ਇਹ ਵੀ ਖਬਰਾਂ ਆਈਆਂ ਸੀ ਉਹ ਵਿੱਚੋਂ ਕਈ ਰਲੇ ਹੋਏ ਹੋ ਸਕਦੇ ਆ, ਕਈਆਂ ਨੇ ਰਸਤਾ ਦਿੱਤਾ। ਸੋ ਕਈਆਂ ਨੇ ਦੇਖੋ ਵੀ ਇੱਦਾਂ ਦੇ ਬਹਾਦਰੀ ਵਾਲੇ ਕੰਮ ਵੀ ਕੀਤੇ ਜੀ। ਬਿਲਕੁਲ ਆਉਣ ਵਾਲੇ ਦਿਨਾਂ 'ਚ ਜਦੋਂ ਪੂਰੀ ਇਨਵੈਸਟੀਗੇਸ਼ਨ ਹੋਊਗੀ ਫਿਰ ਪਤਾ ਚੱਲੂਗਾ ਵੀ ਕਿਹੜੀ ਸਾਈਡ 'ਤੇ ਸੀ ਜੀ। ਪਾਰਲਰ ਜਿਹੜੀ ਐਪ ਹਰਜੋਤ ਸਿੰਘ ਜੀ ਜਿਹੜੀ ਕਿ ਕੰਜ਼ਰਵੇਟਿਵ ਦੀ ਫੇਵਰੇਟ ਐਪ ਆ, ਟਵਿੱਟਰ ਦੇ ਬਰਾਬਰ ਜਿਹੜੀ ਉਸ ਨੂੰ ਦੇਖਿਆ ਜਾਂਦਾ ਸੀ, ਉਸ ਦਾ ਵੀ ਹੁਣ ਭਵਿੱਖ ਤਾਂ ਤਕਰੀਬਨ ਖਤਮ ਹੀ ਜਿਹੜਾ ਉਹ ਲੱਗ ਰਿਹਾ ਆ। ਐਮਾਜ਼ੋਨ ਨੇ ਵੀ ਆਪਣੇ ਜਿਹੜੇ ਕਲਾਊਡ ਸਰਵਿਸਿਜ਼ ਉਸ ਤੋਂ ਚੱਕਤਾ, ਗੂਗਲ ਨੇ ਵੀ ਬੈਨ ਕਰਤੀ, ਐਪਲ ਨੇ ਵੀ ਜਿਹੜਾ ਉਹ ਲਾਤਾ। ਅਤੇ ਹੁਣ ਖਬਰ ਆ ਰਹੀ ਹੈ FBI ਦੇ ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਉਹ ਆਲਰੇਡੀ FBI ਦੀ ਮਦਦ ਕਰ ਰਹੇ ਨੇ। ਜਿਹੜੇ ਲੋਕਾਂ ਨੇ ਪਾਰਲਰ ਦੇ ਉੱਤੇ ਹਿੰਸਾ ਫੈਲਾਉਣ ਦੀਆਂ ਵੀਡੀਓਜ਼ ਜਾਂ ਉੱਥੇ ਸੀਜ਼ ਜਿਹੜੇ ਬਰੀਚ ਦੇ ਦੌਰਾਨ ਉੱਥੇ ਗਏ ਸੀ ਵੀ ਉਹਨਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਦੇਣੀ ਆ ਉਹ ਸ਼ੁਰੂ ਕੀਤੀ ਆ। ਹੋਰ ਵੀ ਜਿਹੜੇ ਕਈ ਜਿਹੜੇ ਲੋਕ ਨੇ ਇਸ ਦੇ ਨਾਲ ਜੁੜੇ ਹੋਏ ਉਹਨਾਂ ਨੇ ਪਾਰਲਰ ਜਿਹੜੀ ਐਪ ਆ ਉਸ ਤੋਂ ਇਨਫੋਰਮੇਸ਼ਨ ਇਕੱਠੀ ਕਰਨੀ ਜਿਹੜੀ ਉਹ ਸਕ੍ਰੈਪ ਕਹਿੰਦੇ ਡਾਟਾ ਉਹਨਾਂ ਨੇ ਕੀਤਾ ਆ, ਜਿਸ ਦੇ ਨਾਲ ਪੂਰੀ ਟਾਈਮ ਲਾਈਨ ਜਿਹੜੀ ਆ ਉਹ ਕਹਿੰਦੇ ਉਹ ਬਣਾਈ ਜਾਊਗੀ। ਕਿਹੜਾ ਬੰਦਾ ਉੱਥੇ ਕਿੱਥੇ ਸੀਗੇ ਅਤੇ ਕਿਵੇਂ ਜਿਹੜਾ ਆ ਉਹ ਕਿਹੜੇ ਲੋਕ ਉਸ ਟਾਈਮ ਦੇ ਉੱਤੇ ਪਹੁੰਚੇ ਹੋਏ ਸੀ, ਜਿਸ ਨਾਲ ਉਹਨਾਂ ਨੂੰ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਜਾ ਸਕੇ। ਰਾਈਟ ਨਾਓ 190 ਤੋਂ ਵੱਧ ਕੇਸ ਆਲਰੇਡੀ FBI ਨੇ ਜਿਹੜੇ ਆ ਉਹ ਓਪਨ ਕਰ ਦਿੱਤੇ ਨੇ ਇਸ ਕੈਪੀਟਲ ਜਿਹੜੀ ਆ ਬਰੀਚ ਜਿਹੜੀ ਹੋਈ ਸੀ ਉਸ ਨੂੰ ਲੈ ਕੇ, ਅਤੇ ਲੱਗਦਾ ਵੀ ਇਹ ਆંકੜਾ ਹੋਰ ਵੀ ਅੱਗੇ ਨੂੰ ਜਾ ਸਕਦਾ ਆ। ਸੋ ਅਗਲੀ ਖਬਰ ਵੱਲ ਚਲੀਏ। ਜਿਹੜਾ PPP ਲੋਨ ਆ, ਸੈਕੰਡ PPP ਲੋਨਸ, ਉਹ ਅੱਜ ਤੋਂ ਐਪਲੀਕੇਸ਼ਨਾਂ ਚੱਲ ਰਹੀਆਂ। ਕਈ ਬੈਂਕਾਂ ਨੇ ਖੁੱਲ੍ਹੀਆਂ ਕਰ ਦਿੱਤੀਆਂ, ਕੁਛ ਬੈਂਕਾਂ 19 ਤਰੀਕ ਨੂੰ ਕਰਨਗੀਆਂ, ਪਰ ਇਸ ਵਾਰੀ ਟੋਟਲੀ ਇਹ ਪ੍ਰੋਗਰਾਮ ਚੇਂਜਡ ਆ। ਜਿਹੜੇ ਸਮਾਲ ਬਿਜ਼ਨਸਿਸ ਆ ਜਿਨ੍ਹਾਂ ਦੇ 300 ਤੋਂ ਥੱਲੇ ਇੰਪਲਾਈ ਆ ਅਤੇ ਜਿਨ੍ਹਾਂ ਦੇ ਜਦੋਂ ਤੋਂ ਹੀ ਪੈਂਡੈਮਿਕ ਸ਼ੁਰੂ ਹੋਇਆ ਉਸ ਤੋਂ ਬਾਅਦ 25% ਤੋਂ ਵੱਧ ਜਿਹੜੀ ਸੇਲ ਆ ਘਟੀ ਆ।
ਸੋ ਉਹ ਬੰਦੇ ਹੀ ਅਪਲਾਈ ਕਰ ਸਕਣਗੇ। ਪਿਛਲੇ ਸਾਲ ਦੇ ਕਿਸੇ ਕੁਆਟਰ ਦੇ ਨਾਲ ਕਹਿੰਦੇ ਵੀ ਤੁਲਨਾ ਉਹਨਾਂ ਨੇ ਕਰਨੀ ਆ ਤੇ ਉਹਦੇ ਨਾਲੋਂ 25% ਜਿਹੜੀ ਉਹ ਉਹਨਾਂ ਦੀ ਗਿਰਾਵਟ ਜਿਹੜੀ ਉਹ ਜੇ ਹੈਗੀ ਆ ਤਾਂ ਫਿਰ ਉਸ ਦੇ ਲਈ ਉਹ ਐਲੀਜੀਬਲ ਸੋ ਹੋਣਗੇ। ਮੋਸਟਲੀ ਪਿਛਲੀ ਵਾਰੀ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਬਹੁਤ ਸਾਰੇ ਆਪਣੇ ਲਿਕਰ ਸਟੋਰ, ਗੈਸ ਸਟੇਸ਼ਨ ਵਾਲਿਆਂ ਨੇ ਅਪਲਾਈ ਕੀਤਾ ਸੀ, ਉਹਨਾਂ ਦੀਆਂ ਸੇਲਸ ਵਧੀਆ ਹੈਗੀਆਂ ਪਿਛਲੇ ਸਾਲ ਕਰੋਨਾ ਵਾਇਰਸ ਤੋਂ ਬਾਅਦ। ਸੋ ਇਹ ਨੋਟ ਕਰ ਲਿਓ, ਕਿਉਂਕਿ ਉਹਨਾਂ ਨੇ ਜਿਹੜਾ ਸਾਰਾ ਡਾਟਾ ਆ ਉਹ EDD ਨਾਲ ਕੰਪੇਅਰ ਕਰ ਲੈਣਾ। ਜਿਨ੍ਹਾਂ ਦੀਆਂ ਸੱਚਮੁੱਚ ਹੀ ਘਟੀਆਂ ਹੈਗੀਆਂ, ਬਹੁਤ ਸਾਰੇ ਬਿਜ਼ਨਸ ਇੱਦਾਂ ਦੇ ਆ, ਜਿੱਦਾਂ ਬਿਊਟੀ ਪਾਰਲਰ, ਬਿਊਟੀ ਸ਼ਾਪ, ਉਹ ਤਾਂ ਵਿਚਾਰੇ ਸਾਰਾ ਸਾਲ ਬੰਦ ਹੀ ਰਹੇ ਆ। ਰੈਸਟੋਰੈਂਟਸ ਆਲਮੋਸਟ ਡੈਡ ਰਹੇ ਆ। ਉਹ ਜਿਹੜੇ ਇੱਦਾਂ ਦੇ ਬਿਜ਼ਨਸਸ ਆ ਉਹ ਅਪਲਾਈ ਕਰ ਸਕਦੇ ਆ ਜੀ। ਕੈਲੀਫੋਰਨੀਆ ਦੀ EDD ਦਾ ਜੇ ਹਰਜੋਤ ਸਿੰਘ ਜੀ ਆਪਾਂ ਆਪਣੇ ਸਰੋਤਿਆਂ ਨੂੰ ਹਾਲ ਸੁਣਾਉਂਦੇ ਜਾਈਏ ਤਾਂ ਕਹਿੰਦੇ ਵੀ ਵੱਧ ਤੋਂ ਬੱਤਰ ਹਾਲਾਤ ਜਿਹੜੇ ਉਹ ਨਜ਼ਰ ਆ ਰਹੇ ਆ। ਕਹਿੰਦੇ ਜਿਹੜੇ ਇਹਨਾਂ ਨੇ ਇੱਕ ਕਿਆਸ ਰਹੀਆਂ ਲਾਈਆਂ ਸੀ, ਅਨੁਮਾਨ ਲਾਇਆ ਸੀਗਾ ਵੀ ਇੰਨੇ ਕੁ ਜਿਹੜਾ ਉਹ ਫਰਾਡ ਹੋਇਆ ਹੋ ਸਕਦਾ ਆ ਇਸ EDD ਦੇ ਦੌਰਾਨ ਅਨਇੰਪਲੋਇਮੈਂਟ ਇੰਸ਼ੋਰੈਂਸ ਦੇ ਵਿੱਚ। ਕਹਿੰਦੇ ਹੁਣ ਇਹ ਕਿਆਸ ਰਹੀਆਂ ਆ ਵੀ ਜਿੰਨਾ ਸੋਚਿਆ ਸੀ ਉਸ ਤੋਂ 4 ਗੁਣਾ ਜ਼ਿਆਦਾ ਹੋਊਗਾ ਵੀ। ਸੋ ਕਹਿੰਦੇ ਬਹੁਤ ਬੁਰਾ ਹਾਲ ਆ ਤੇ ਉਤੋਂ ਲੋਕ ਜਿਨ੍ਹਾਂ ਨੂੰ ਜ਼ਰੂਰਤ ਆ ਮਹੀਨੇ ਹੋ ਗਏ ਆ, ਉਹਨਾਂ ਦੇ ਵਿਚਾਰਿਆਂ ਦੇ ਜਿਹੜੇ ਅਕਾਊਂਟ ਆ ਉਹ ਲੌਕ ਹੋਏ ਪਏ ਆ, ਉਹ ਚੱਲ ਨਹੀਂ ਰਹੇ। ਤੇ ਕਹਿੰਦੇ ਹੁਣ ਮੁੜ ਦੁਬਾਰਾ ਜਿਹੜਾ ਉਸ ਨੂੰ ਚਾਲੂ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੀਆਂ ਆ। ਇਸ ਦੇ ਕਰਕੇ ਜਿਹੜਾ ਗਵਰਨਰ ਨਿਊਸਮ ਆ ਤੇ ਪੂਰਾ ਜਿਹੜਾ EDD ਡਿਪਾਰਟਮੈਂਟ ਆ, ਇਸ ਦਾ ਤੇ ਇਦਾਂ ਲੱਗਦਾ ਵੀ ਹੁਲੀਆ ਜਿਹੜਾ ਬਦਲਣ ਦੀ ਜਿਹੜੀ ਜ਼ਰੂਰਤ ਆ ਪੂਰੀ ਤਰ੍ਹਾਂ। ਪੰਜਾਬੀਆਂ ਨਾਲ ਰਿਲੇਟਡ ਵੀ ਖਬਰ ਸਾਂਝੀ ਕਰਦੇ ਜਾਈਏ ਆਪਾਂ। ਜਦੋਂ ਬਹੁਤ ਸਾਰੇ ਪੰਜਾਬੀ ਸਾਨੂੰ ਕਾਲਾਂ ਕਰ ਰਹੇ ਸੀ ਵੀ ਜੀ ਸਾਨੂੰ ਤਾਂ ਅਨਪਲਾਇਮੈਂਟ $16,000 $32,000 ਇੱਕ ਬੀਬੀ ਹੈਗੀ ਆ ਟਰੇਸੀ ਏਰੀਏ ਤੋਂ, ਉਹ ਭਰ ਰਹੀ ਆ ਐਪਲੀਕੇਸ਼ਨਾਂ, ਹੋਰ ਲੋਕ ਹੈਲਪ ਕਰ ਰਹੇ ਆ। ਉਹ ਪਤਾ ਚੱਲਿਆ ਵੀ ਸਾਰੀਆਂ ਝੂਠੀਆਂ ਐਪਲੀਕੇਸ਼ਨਾਂ ਭਰ ਰਹੇ ਸੀ ਵੀ ਜੀ ਬੰਦਿਆਂ ਦੇ ਬਿਜ਼ਨਸ ਆ ਤੇ ਬਿਜ਼ਨਸ ਡੈੱਡ ਹੋ ਗਏ। ਜਿੱਦਾਂ ਕੋਈ ਲੈਂਡਸਕੇਪਿੰਗ ਕਰਦਾ ਸੀ ਜੀ, ਕੋਈ ਚਾਈਲਡ ਕੇਅਰ ਕਰਦਾ ਸੀ, ਕੋਈ ਆਹ ਕਰਦਾ ਸੀ, ਨਾ ਉਹਨਾਂ ਕੋਲ ਲਾਇਸੈਂਸ ਸੀ ਕਦੇ, ਨਾ ਉਹਨਾਂ ਨੇ ਕਦੇ ਬਿਜ਼ਨਸ ਦਾ ਫਾਈਲ ਕੀਤਾ ਸੀ। ਕਹਿੰਦੇ ਹੁਣ ਉਹ ਬੀਬੀ ਦੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, FBI ਇਨਵੋਲਵ ਹੋ ਗਈ ਆ। ਸੋ ਜਿਨ੍ਹਾਂ ਨੇ ਹੁਣ ਉਹ ਪੈਸੇ ਲਏ ਆ ਉਹਨਾਂ ਦੇ ਦੁਆਲੇ ਵੀ ਜਿਹੜੀ ਆ EDD ਤੇ ਹੋਰ ਜਿਹੜੀਆਂ ਏਜੰਸੀਜ਼ ਆ ਉਹ ਜਾਣਗੀਆਂ। ਅਸੀਂ ਬਹੁਤ ਵਾਰ ਰੇਡੀਓ ਤੇ ਅਨਾਊਂਸ ਕੀਤਾ ਸੀ ਭਾਈ ਵੀ ਤੁਸੀਂ ਨਹੀਂ ਅਪਲਾਈ ਕਰ ਸਕਦੇ ਜੇ ਕਦੇ ਨਹੀਂ ਕੰਮ ਕੀਤਾ ਹੈਗਾ। ਜੀ ਬਿਲਕੁਲ। ਸਮਾਂ ਜਿਹੜਾ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆਪਾਂ ਜਾਣ ਤੋਂ ਪਹਿਲਾਂ ਇਸ ਦੇ ਵਿੱਚ ਦੱਸਦੇ ਜਾਈਏ, ਇਹ ਆਪਾਂ ਉਸ ਦੇ ਦੌਰਾਨ ਵੀ ਦੱਸਦੇ ਰਹੇ ਸੀਗੇ ਵੀ ਆਲਰੇਡੀ ਜਿਹੜੀ ਆ ਪੁਲਿਸ ਵਾਲਿਆਂ ਨੇ, ਲਾਅ ਐਨਫੋਰਸਮੈਂਟ ਵਾਲਿਆਂ ਨੇ ਕਈ ਲੋਕ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸੀਗੇ ਤੇ ਹੁਣ ਵਾਰੀ ਆਉਣੀ ਆ, ਕਿਉਂਕਿ ਐਡਾ ਵੱਡਾ ਫਰਾਡ EDD ਦੇ ਵਿੱਚ ਨਿਕਲ ਰਿਹਾ ਆ। ਇਹ ਇੰਨਾ ਜ਼ਿਆਦਾ ਜਿਹੜਾ ਇਸ ਦੇ ਵਿੱਚ ਘਾਟਾ ਜਿਹੜਾ ਕਿਉਂਕਿ ਇਨ ਦੀ ਐਂਡ ਦਾ ਟੈਕਸ ਪੇਅਰ ਮਨੀ ਆ, ਉੱਤੋਂ ਫੈਡਰਲ ਮਨੀ ਆ। ਸੋ ਇਹ ਫੈਡਰਲ ਬਾਅਦ ਦੇ ਵਿੱਚ ਚਾਰਜਿਸ ਆ ਤੇ ਬਹੁਤ ਸਾਰੇ ਆਪਣੇ ਅਜਿਹੇ ਲੋਕ ਆ ਜਿਨ੍ਹਾਂ ਨੇ ਕਰਾਇਆ ਉਹ ਅਜੇ ਪੱਕੇ ਨਹੀਂ ਆ, ਉਹ ਗ੍ਰੀਨ ਕਾਰਡ ਦੇ ਉੱਤੇ ਹੀ ਆ ਜਾਂ ਜਿਹੜੇ ਵਰਕ ਪਰਮਿਟ ਵਾਲੇ ਹਾਂ। ਤੇ ਉਹ ਤੁਸੀਂ ਇੱਕ ਹਿਸਾਬ ਦੇ ਨਾਲ ਇਹ ਸੋਚ ਲਓ ਵੀ ਤੁਹਾਡੀ ਅਮਰੀਕਾ ਦੀ ਇਮੀਗ੍ਰੇਸ਼ਨ ਦੇ ਉੱਤੇ ਕਾਂਟਾ ਵੱਜ ਸਕਦਾ ਹੈ ਸਾਰੇ ਜਿਹੜੇ ਕਾਸੇ ਦੇ ਕਰਕੇ। ਸੋ ਇਹਦੇ ਬਾਰੇ ਇਹਦੇ ਚ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਡਿਟੇਲ ਚ ਆਪਾਂ ਡਿਸਕਸ ਕਰਾਂਗੇ। ਜੀ ਬਿਲਕੁਲ। ਸੋ ਇਹ ਜਿਹੜਾ ਅੱਜ ਦਾ ਸਾਡਾ ਇਹ ਅਪਡੇਟ ਅਮਰੀਕਾ ਦਾ ਜਿਹੜਾ ਸਵੇਰ ਦਾ ਬੁਲਟਨ ਹੁਣ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ ਹਾਸੇ ਚਾਰੇ ਪਾਸੇ, ਫਿਰ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ ਤੇ ਫਿਰ ਜਿਹੜਾ ਜੀ ਸ਼ਾਮ ਨੂੰ 4 ਵਜੇ ਪ੍ਰੋਗਰਾਮ ਘਰ ਸੰਸਾਰ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੋਵਾਂਗੇ। ਫਿਰ ਸ਼ਾਮ ਦੇ ਜਿਹੜੇ ਆ ਗੁਰਬਾਣੀ ਦੇ ਦੀਵਾਨ ਜਿਹੜੇ ਆ ਜੀ ਉਹ ਆਪਾਂ ਸਰਵਣ ਕਰਾਂਗੇ ਤੇ ਇੱਦਾਂ ਹੀ ਬਾਕੀ ਜਿਹੜੇ ਅੱਗੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਜੱਜ ਲੈਂਦੇ ਮੇਰੇ ਰਾਜਕਨਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।